PSL ਦੀ ਟੀਮ 'ਚ ਇਹ ਹੁੰਦਾ ਸੀਗਾ, ਇਹਦੇ ਵਾਲੀ ਟੀਮ ਫਾਈਨਲ 'ਚ ਪਹੁੰਚ ਗਈ ਤੇ ਕਪਤਾਨ ਨੂੰ ਕਹਿ ਰਿਹਾ, ਅੱਛਾ, ਕਹਿੰਦਾ ਯਾਰ ਮੇਰੇ ਕੋਲੋਂ ਨਹੀਂ ਆਇਆ ਜਾਣਾ, ਮੇਰੀ ਉਦੋਂ ਤਰੀਕ ਆ। ਇਹਨੂੰ ਪਤਾ ਹੀ ਨਹੀਂ ਕਰੋਨਾ ਵਾਇਰਸ ਬਿਮਾਰੀ ਹੁੰਦੀ ਹੈ, ਇਹ ਸਮਝਦਾ ਕੋਈ ਨਵਾਬ ਚੀਜ਼, ਨਿਆਬ ਸ਼ੈਬ ਆ ਕੋਈ। ਇਹਨੂੰ ਭਾਈ ਕਰੋਨਾ ਵਾਇਰਸ ਹੋ ਗਿਆ ਤੇ ਕਾਲਰ ਚੁੱਕ ਕੇ ਫਿਰਨ ਦਿਆ, ਕਹਿੰਦਾ ਕਰੋਨਾ ਵਾਇਰਸ ਆਪਾਂ ਨੂੰ। ਕਰੋਨਾ ਵਾਇਰਸ ਹੋਇਆ ਤੇ ਐਵੇਂ ਮੱਥੇ ਤੇ ਪਾਣੀ ਦੀਆਂ ਪੱਟੀਆਂ ਕਰੀ ਜੇ, ਵੱਡਾ ਬੁਖਾਰ ਚੜਿਆ ਤੈਨੂੰ। ਕਹਿੰਦਾ ਕਰੋਨਾ ਵਾਇਰਸ ਕਿੱਦਾਂ ਹੁੰਦਾ ਆ? ਮੈਂ ਕਿਹਾ ਕਿੱਦਾਂ? ਕਹਿੰਦਾ ਇਹ ਬੰਦਾ ਬਹੁਤਾ ਕੋਰਾ ਕਰਾਰਾ ਹੋਏ ਨਾ ਫੇਰ ਹੋਏ। ਦੁਬਈ ਗਿਆ ਤੇ ਬੁਰਜ ਖਲੀਫਾ ਦੇ ਥੱਲੇ ਨਾ ਗੈਂਤੀ ਕਈ ਲੈ ਕੇ ਬੈਠਾ। ਉਧਰ ਕਿਹੜਾ ਏਦਾਂ ਖੁਸਰਾ ਸੀ ਤੇ ਇੰਨੇ ਘੱਟ ਫੰਕਸ਼ਨ ਮਿਲਦੇ ਹੁੰਦੇ ਸੀਗੇ, ਆਪਣੇ ਘੁੰਗਰੂ ਲੈ ਕੇ ਘੰਟਾ ਘਰ ਬੈਠਾ ਮਜ਼ਦੂਰਾਂ ਨੂੰ। ਇਹਨੇ ਭਾਈ ਉਹ ਕਰਕ ਦਮ ਪੱਤੀ ਨਹੀਂ, ਉਹਦੇ ਮੁਕਾਬਲੇ ਤੇ ਇਹਨੇ ਆਪਣੀ ਕਰਤੀ ਯਕਦਮ। ਮੈਂ ਇਹਨੂੰ ਇੱਕ ਦਿਨ ਫੋਨ ਕੀਤਾ, ਮੈਂ ਕਿਹਾ ਕਿੱਥੇ ਆ? ਕਹਿੰਦਾ ਯਾਰ ਮੈਂ ਸਟੋਰ ਬੰਦ ਕਰ ਰਿਹਾ। ਮੈਂ ਕਿਹਾ ਕਿਹੜਾ ਸਟੋਰ? ਤੇਰਾ ਤੇ ਕੋਈ ਸਟੋਰ ਨਹੀਂ। ਕਹਿੰਦਾ ਪਲੇ ਸਟੋਰ। ਅਜੇ ਦੁਬਈ ਗਿਆ ਬਾਅਦ ਤੇ ਉੱਥੇ ਜਾ ਕੇ ਸਾਰਿਆਂ ਨੂੰ ਕਹੀਆ, ਕਹਿੰਦਾ ਯਾਰ ਮੈਨੂੰ ਬੁਰਜ ਖਲੀਫਾ ਦਾ ਬੈਤ ਕਰਾ ਦਿਓ। ਕਹਿੰਦਾ ਜਿੰਨੀ ਆਤਿਸ਼ਬਾਜ਼ੀ ਇਹਨਾਂ ਨੇ PSL 'ਚ ਕੀਤੀ ਆ ਓਪਨਿੰਗ ਤੇ, ਇਹਦੇ ਨਾਲ ਉਹ ਮਹਿਕ ਮਲਕ ਨੂੰ ਬੁਲਾ ਲੈਂਦੇ। ਅੰਪਾਇਰ ਨੂੰ ਭਾਈ ਚੀਜ਼ਾਂ ਨਹੀਂ ਫਰਾਈਦੀਆਂ, ਉਹ ਬਾਲ ਕਰਾਉਣ ਲੱਗੇ। ਇੰਨੇ ਵੀ ਭਾਈ ਉਹਨੂੰ ਚੀਜ਼ਾਂ ਇੰਨੀਆਂ ਫਰਾਤੀਆਂ, ਉਹਨੇ ਇੱਧਰ ਝੋਲਾ ਪਾਇਆ ਇਹਦੀਆਂ। ਥੱਲੇ ਆਣ ਕੇ ਇੱਕੋ ਹੀ ਬਾਲ ਖੇਲਿਆ ਇਹਨੇ ਤੇ ਇਸ਼ਾਰੇ ਕਰ ਰਿਹਾ, ਕਹਿੰਦਾ ਜੂਸ ਭੇਜੋ। ਬੈਟਿੰਗ ਕਰਨ ਲਈ ਭਾਈ ਵੜਿਆ ਹੀ ਐ, ਵਾਰਮ ਅਪ ਹੁੰਦਾ ਗਰਾਊਂਡ 'ਚ ਕਰਦਾ ਜਾ ਰਿਹਾ ਤੇ ਵਾਰਮ ਉੱਠ ਕੇ ਤਾੜੀਆਂ ਮਾਰ ਮਾਰ ਕੇ, ਸੀਟੀਆਂ ਮਾਰ ਮਾਰ ਕੇ ਇਹਦਾ ਚੇਜ਼ਾ ਕਰਨ ਦੀ। ਇੰਨੇ ਭਾਈ ਇੰਨੇ ਚੌਕੇ ਮਾਰੇ, ਇੰਨੇ ਛਿੱਕੇ ਮਾਰੇ। ਮੈਂ ਕਿਹਾ ਕੀ ਗੱਲ ਆ? ਕਹਿੰਦਾ ਯਾਰ ਪੈਸਿਆਂ ਦੀ ਬਹੁਤ ਜ਼ਰੂਰਤ ਆ, ਬਹੁਤ। ਮੈਂ ਨਵੀਂ ਮੈਚ ਖੇਡਿਆ ਸ਼ਾਇਦ। ਇੰਨੇ ਵੀ ਭਾਈ ਮਹੱਲੇ ਚ ਆਵਾਜ਼ ਲਈ, ਚੀਜ਼ ਵੰਡੀ ਦੀ ਲਈ ਆ। ਉਹ ਸਾਰੇ ਆ ਗਏ ਤੇ ਦੁੱਖ ਵੰਡਣ ਦਿਆ ਆਪਣੇ। ਇਹ ਭਾਈ ਕਪਤਾਨ ਬਣ ਗਿਆ ਤੇ ਟੀਮ ਤੇ ਏਡੀ ਸਖਤੀ ਕੀਤੀ ਇਹਨੇ। ਉਹ ਸਾਰੇ ਖਿਡਾਰੀ ਆਪ ਕੱਪੜੇ ਧੋਂਦੇ, ਰੋਟੀ ਪਕਾਉਂਦਾ। ਇਹਨੇ ਵੀ ਭਾਈ ਹੈਂਡ ਵਾਸ਼ ਲੈਣ ਦਾ ਤੇ ਉਹ ਸ਼ਵਾਰਮੇ ਤੇ ਪਾ ਕੇ ਖਾਂਦੇ ਆ। ਇਸਲਾਮਾਬਾਦ ਯੂਨਾਈਟਿਡ ਦਾ ਕਪਤਾਨ ਸੀ ਇਹ। ਅੱਛਾ, ਇੱਕ ਖਿਡਾਰੀ ਨੇ ਹੈਟ੍ਰਿਕ ਕਰਤੀ ਤੇ ਉਹਨੂੰ ਕਹਿੰਦਾ ਮੈਂ ਤੇਰਾ ਲਵਾਨਾ ਪਾਈਆ ਦੁੱਧ ਕਿਤੇ। ਇਹਦੇ ਵੱਲ ਬਾਲ ਗਈ, ਫੀਲਡਰ ਸੀ ਤੇ ਕੁੱਤੇ ਤਰ੍ਹਾਂ ਮੂੰਹ ਨਾਲ ਫੜ ਕੇ ਲਿਆਉਂਦੇ ਆ। ਇਹ ਭਾਈ ਮਹੱਲੇ ਚੋਂ ਬਾਹਰ ਹੀ ਇੱਕ ਜਗ੍ਹਾ ਤੇ ਰਹਿੰਦੇ ਆ। ਮੈਂ ਕਿਹਾ ਇਹ ਕੀ? ਕਹਿੰਦਾ ਯਾਰ ਕਰੋਨਾ ਵਾਇਰਸ ਹੋ ਗਿਆ ਸੀ, ਮਹੱਲੇ ਵਾਲਿਆਂ ਨੇ ਮੈਨੂੰ ਬਾਹਰ ਕੱਢ। ਇਹ ਭਾਈ ਗਜਨੀ ਫਿਲਮ ਵੇਖਣ ਦਿਆ ਤੇ ਐਵੇਂ ਕਹੀਏ ਵੀ, ਕਹਿੰਦਾ ਯਾਰ ਸੰਤਾਰ ਆਈ ਨਹੀਂ ਆਉਂਦੇ ਆ। ਟਰਮੀਨੇਟਰ ਹੁੰਦਾ ਸੀ ਤੇ ਰੈਕਲਾ ਲੈ ਕੇ ਫਿਰਦੇ ਆ। ਇਹ ਵੀ ਭਾਈ ਸਟੇਡੀਅਮ PSL ਦੇਖਣ ਗਿਆ, ਇੱਕ ਕੁੜੀ ਨਾਲ ਇਹਦੀ ਫੁੱਲ ਲੈਂਡ ਸੈੱਟ ਹੋ ਗਈ। ਨਿੱਕੀ ਜੀ ਗੱਲ ਤੋਂ ਗੱਲ ਰਹਿ ਗਈ। ਉਹ ਕਿਤੇ ਚੌਕਾ ਵੱਜਾ ਆ, ਇਹ ਹੱਸਿਆ, ਇਹਦਾ ਮਾਰਾ ਜਿਹਾ ਥੁੱਕ ਉਹਦੀ ਧੌਣ ਤੇ ਪੈ ਗਿਆ। ਫੇਰ ਤੇ ਉਹਨੂੰ ਮਾਰੀ ਜਾਣਾ ਚਾਹੀਦਾ। ਇਹ ਵੀ ਭਾਈ ਬਾਲ ਹੀ ਬੀਟ ਕਰੀ ਜਾਵੇ। ਕੈਪਟਨ ਕਹਿੰਦਾ ਕੁਛ ਕਰਨ ਨਹੀਂ ਦਿਆ। ਕਹਿੰਦਾ ਯਾਰ ਮੈਨੂੰ ਲੱਗਦਾ ਅੰਪਾਇਰ ਕੁਛ ਪੜਨ ਦਿਆ। ਤੇ 6 ਦੇ 6 ਬਾਲ ਬੀਟ ਕਰਦੇ ਤੇ ਕਪਤਾਨ ਕਹਿੰਦਾ ਤੂੰ ਕੁਛ ਕਰਨ ਨਹੀਂ ਡਿਆ, ਤੇ ਬੱਲਾ ਰੱਖ ਕੇ ਘਾਹ ਪੁੱਟਣ ਲੱਗ ਗਿਆ। ਇਹ ਭਾਈ ਖੁਸਰਾ ਹੁੰਦਾ ਸੀ ਤੇ ਬੋਲਰ ਬਣ ਗਿਆ ਤੇ ਘੁੰਗਰੂ ਪਾ ਕੇ ਬਾਲ ਕਰਾਉਂਦੇ ਆ। ਖੁਸਰਾ ਸੀਗਾ ਤੇ ਲੁਕਣ ਮਿੱਟੀ ਖੇਡਣ ਦਿਆ ਤੇ ਹਰ ਵਾਰੀ ਫੜਿਆ ਜਾਵੇ ਉਹ ਕਿਉਂ? ਉਹ ਘੁੰਗਰੂ ਪਾ ਕੇ ਲੁਕ ਜਾਂਦਾ ਸੀ, ਜਿੱਧਰ ਨੂੰ ਜਾਣਾ ਆਵਾਜ਼ ਆਈ ਜਾਣੀ। ਅੱਛਾ, ਖੁਸਰਾ ਜੀ ਤੇ ਬੋਲਿੰਗ ਕਰਾਉਣ ਡਿਆ ਤੇ ਉਹਦੇ ਬੈਟਸਮੈਨ ਦੇ ਪੈਡਾਂ ਤੇ ਗੇਂਦ ਵੱਜੀ ਤੇ ਅਪੀਲ ਕਿੱਦਾਂ ਕਰਨ ਡਿਆ? ਤੱਕ ਵੇ। ਬੋਲਰ ਸੀ ਤੇ ਖੁਸਰਾ ਸੀਗਾ, ਇੱਕ ਬਾਉਂਸਰ ਮਾਰ ਕੇ ਕਹਿੰਦੇ ਮਾਸਦ ਕੇ ਜਾਏ ਸੱਟ ਨਹੀਂ ਲੱਗੀ। ਬੋਲਰ ਖੁਸਰਾ ਸੀ, ਬੋਲਰ ਸੀ ਤੇ ਅੰਪਾਇਰ ਨੂੰ ਕਹਿ ਰਿਹਾ ਵਾ ਸ਼ੈਵਾਂ ਆਪ ਕੱਢ। ਖੁਸਰਾ ਸੀ ਤੇ ਅੰਪਾਇਰ ਸੀ, ਛਿੱਕਾ ਵੱਜਿਆ ਤੇ ਛਿੱਕਾ ਦੇ ਦਿਆ। ਤਮਾਸ਼ਾ ਹੀ ਬਾਹਰੋਂ ਅੰਪਾਇਰ ਤੇ ਕਾਪੀਆਂ ਮਾਰਨ। ਇਹ ਭਾਈ ਖੁਸਰਾ ਸੀ ਤੇ
ਇਹਨੇ ਕੈਚ ਕੀਤਾ ਇੱਕ ਤੇ ਨਾਲ ਹੀ ਗਾਣਾ ਗਾਉਂਦੇ ਆ, ਅਭੀ ਤੋਂ ਮੈਂ ਜਵਾਨ ਹੂੰ। ਇਹ ਵੀ ਭਾਈ ਖੁਸਰਾ ਸੀ ਤੇ ਬੋਲਰ ਬਣ ਗਿਆ ਤੇ ਬਟਾਲਾ ਸਲਵਾਰ ਪਾ ਕੇ ਬਾਲ ਕਰਾ। ਉਹ ਪਟਿਆਲਾ ਅੱਛਾ ਖੁਸਰਾ ਸੀ ਤੇ ਬੋਲਰ ਸੀ, ਉਹ ਵਾਈਟ ਕਰੀਮ ਦਿੰਦੇ ਆ ਨਾ ਤੇ ਉਹਨਾਂ ਨਾਲ ਲੜ ਪਿਆ, ਕਹਿੰਦਾ ਫੁੱਲ ਮੇਕਅਪ ਦਵੋ। ਪੀਐਸਐਲ ਵੇਖਣ ਚਲੇ ਗਿਆ ਸਟੇਡੀਅਮ 'ਚ ਤੇ ਸਾਰੇ ਲੋਕੀ ਇਹਦੇ ਵੱਲ ਵੇਖ ਵੇਖ ਕੇ ਹੱਸਣ ਦੇ। ਵਜ੍ਹਾ ਇੰਨਾ ਵੱਟੋ ਵੱਟ ਸੂਟ ਪਾਇਆ ਏ। ਇੱਥੋਂ ਤੰਗ ਆ ਗਿਆ ਭਾਈ ਜ਼ਿੰਦਗੀ ਤੋਂ ਆਪਣੀ ਤੋਂ, ਕਹਿੰਦਾ ਯਾਰ ਚਲੋ 4 ਦਿਨ ਸਹੁਰਿਆਂ ਦੇ ਰਹਿ ਕੇ ਆਨੇ ਆ ਸੁੱਖ ਦੇ। ਉੱਥੇ ਗਿਆ ਹੀ ਸੀ, ਉਹਨਾਂ ਨੇ ਆਪਣਾ ਮਕਾਨ ਢਾਇਆ, ਇਹਦੇ ਕੋਲੋਂ ਕੰਮ ਕਰਾਉਂਦੇ। ਅੱਛਾ ਆਪਣੇ ਘਰਦਿਆਂ ਨੇ ਲੜ ਪਿਆ ਤੇ ਤੰਗ ਆ ਗਿਆ, ਕਹਿੰਦਾ ਮੈਂ ਇਸ ਘਰੋਂ ਚੱਲ ਜਾਣਾ, ਫੁੱਫੀ ਵੱਲ ਰਹਿਣਾ, ਤੁਹਾਡੇ ਵੱਲ ਨਹੀਂ ਰਹਿਣਾ। ਤੇ ਨਾਲ ਦਾ ਘਰ ਫੁੱਫੀ ਦਾ ਸੀ। ਇਹ ਵੀ ਭਾਈ ਘਰੋਂ ਨਿਕਲ ਗਿਆ ਤੇ ਘਰਦਿਆਂ ਨੂੰ ਕਹਿੰਦਾ ਹੁਣ ਮੈਂ ਕੁਝ ਬਣ ਕੇ ਹੀ ਆਵਾਂਗਾ, ਤੇ 2 ਮਹੀਨਿਆਂ ਬਾਅਦ ਨਸ਼ਈ ਬਣ ਕੇ ਆ ਗਿਆ। ਇੱਕ ਜਗ੍ਹਾ ਤੇ ਭਾਈ ਸੁਸਤ ਬੰਦਿਆਂ ਦਾ ਟੂਰਨਾਮੈਂਟ ਹੋਇਆ, ਇਹ ਜਿੱਤ ਗਿਆ। ਉਹ ਭਲਾ ਕਿੱਦਾਂ? ਇਹ ਗਿਆ ਹੀ ਨਹੀਂ। ਅਬਾਸ ਨਾ ਲਾਈਟਿੰਗ ਦਾ ਕੰਮ ਕਰਦਾ ਸੀ, ਰਾਤ ਦਾ ਫੰਕਸ਼ਨ ਸੀ। ਮੈਂ ਕਿਹਾ ਯਾਰ ਲਾਈਟ ਲੈਣੀ, ਕਹਿੰਦਾ ਬਾਬਾ ਜੀ ਇੰਜ ਦੀ ਲਾਈਟ ਲਾਵਾਂਗੇ ਦਿਨ ਚੜਾ ਦੇਾਂਗੇ। ਤੇ ਚੜਾਤਾ ਦਿਨ ਵੇ ਭਾਈ ਇਹਨੇ। ਤਾਰਾ ਲੈ ਕੇ ਉੱਤੇ ਚੜਨ ਦਿਆ ਸੀ, ਹਲੇ ਦਿਨ ਚੜ ਗਿਆ। ਇਹ ਵੀ ਭਾਈ ਇੱਕ ਮੁੰਡੇ ਨੂੰ ਕਹੀ ਜਾਵੇ, ਕਹਿੰਦਾ ਵਿਆਹਾਂ ਤੇ ਉਹ ਗੇਟ ਜਾਂ ਕਾਤੋਂ ਲਾਉਂਦੇ ਆ ਭਲਾ? ਉਹ ਮੈਂ ਕਿਹਾ ਕਾਤੋਂ? ਕਹਿੰਦਾ ਉਹ ਕੋਈ ਵੱਡੀ ਗੱਡੀ ਨਾਲ ਅੰਦਰ ਆ ਜਾਵੇ। ਅੱਛਾ ਦਾਣਾ ਸ਼ਰਕੇ ਬੰਦੇ ਨਾ ਜੱਫੀ ਪਾਉਣ ਲੱਗਿਆ, ਅਗਲੇ ਦਾ ਤੀਰਾ ਮਿਲ ਲੈਂਦੇ ਹੁੰਦੇ, ਭਾਈ ਪੂਰਾ ਵਾ ਤੁਸੀਂ ਆਹ ਫੰਕਸ਼ਨ ਪਾ ਲਓ। ਇਹਨੂੰ ਉਹਨਾਂ ਨੇ ਪੀਐਸਐਲ ਦਾ ਠੇਕਾ ਦੇ ਦਿੱਤਾ ਕਿ ਆਤਿਸ਼ਬਾਜ਼ੀ ਤੂੰ ਕਰਨੀ ਆ। ਉੱਥੇ ਇੰਨੇ ਬੰਬ ਚਲਾਏ, ਟੋਏ ਪਾਤੇ ਸਟੇਡੀਅਮ 'ਚ। ਸਾਰਾ ਆਤਿਸ਼ਬਾਜ਼ੀ ਦਾ ਦੇ ਦਿੱਤਾ, ਕਹਿੰਦੇ ਤੂੰ ਕਰਨੀ ਆ ਆਤਿਸ਼ਬਾਜ਼ੀ। ਇੰਨੇ ਬੰਬ ਚਲਾਏ, ਸਾਰੀ ਟੀਮ ਬੋਲੀ ਕਰਤੀ। ਅਬਾਸ ਨਾ ਟ੍ਰੇਨ 'ਚ ਸਫ਼ਰ ਕਰ ਰਿਹਾ, ਇੱਕ ਬੰਦਾ ਨਾ ਬਰਥ ਤੇ ਸੁੱਤਾ ਤੇ ਉਹਦੀ ਨਾ ਥੱਲੇ ਰੋਟੀ ਖਾ ਕੇ ਉਹਦੀ ਅੱਖ ਖੁੱਲੀ। ਉਹਨੇ ਕਿਹਾ ਕੋਈ ਹਯਾ ਹੈ? ਤੇ ਸ਼ਰਮਿੰਦਾ ਨਹੀਂ ਹੋਇਆ, ਕਹਿੰਦਾ ਆਂਡਾ ਪਰੌਂਠਾ ਵਾ ਜੀ। ਉਹਦੇ ਕੋਲ ਛਿੱਤਰ ਖਾ ਲਏ ਇੱਕ ਕੁੜੀ ਕੋ ਇੰਨੇ। ਉਹ ਕਿੱਦਾਂ? ਉਹਨੂੰ ਕਹੀ ਜਾਵੇ ਸਟੂਲ ਮੀ। ਉਹ ਐਕਸਕਿਊਜ਼ ਮੀ। ਅਗੋਗਾ ਭਾਈ ਐਕਸ-ਰੇ ਕਰਾਣ ਗਏ ਤੇ ਉਹ ਕਲੀਅਰ ਨਹੀਂ ਆਉਂਦੇ ਤੇ ਨਰਸ ਪਹਿਲੇ ਇਹਨੂੰ ਰੇਗਮਾਲ ਮਰਨ ਦੀ। ਇਹਨੂੰ ਐਕਸ-ਰੇ ਕਰਾਉਣ ਗਿਆ ਤੇ ਲੰਮੇ ਹੀ ਪਿਆ ਵਾ ਜੇ, ਤੇ ਘਰ ਫੋਨ ਕਰਤਾ, ਕਹਿੰਦਾ ਮੇਰਾ ਕੋਈ ਪਤਾ ਨਹੀਂ। ਰੋਜ਼ਾਨਾ ਆਪਣੇ ਬੁੜੇ ਨੂੰ ਕੁੱਟਦੇ ਹੁੰਦੇ ਸੀ। ਇੱਕ ਦਿਨ ਇਹਨਾਂ ਨੇ ਆਪਣੇ ਅੱਬੂ ਨੂੰ ਕਿਹਾ ਕਿ ਅੱਜ ਅਸੀਂ ਕਸਮ ਖਾਧੀ, ਅੱਜ ਨਹੀਂ ਤੈਨੂੰ ਮਾਰਨਾ। ਤੇ ਸ਼ਾਮ ਕੇ ਜੇ ਇਹਨੂੰ ਕਹਿੰਦਾ ਮੈਂ ਲੱਗਾ ਕਸਮ ਤੋੜਨ। ਆਵਾਜ਼ ਕੰਮ ਤੇ ਗਿਆ ਤੇ ਇੱਕ ਬੰਦਾ ਨਾ ਰਾਹ 'ਚ ਵਾਇਲਨ ਵਜਾਣ ਡਿਆ। ਸ਼ਾਮ ਨੂੰ ਵਾਪਸ ਆਇਆ ਤੇ ਉਹ ਫੇਰ ਵਾਇਲਨ ਵਜਾ ਰਿਹਾ ਤੇ ਉਹਨੂੰ ਕਹਿ ਰਿਹਾ ਹਜੇ ਤੱਕ ਕੱਟਿਆ ਨਹੀਂ ਗਿਆ। ਇਹਨੂੰ ਮੈਂ ਪੁੱਛਿਆ ਕੀ ਕਰ ਰਿਹਾ? ਕਹਿੰਦਾ ਭਾਈ ਮੈਂ ਐਂਕਰ ਪਰਸਨ ਹਾਂ। ਮੈਂ ਕਿਹਾ ਉਹ ਕਿੱਥੇ? ਕਹਿੰਦਾ ਮੌਤ ਦੇ ਖੂਹ ਤੇ। ਆ ਗੋਗੇ ਨੂੰ ਵੀ ਮੈਂ ਪੁੱਛਿਆ ਤੂੰ ਕੀ ਹੈ? ਕਹਿੰਦਾ ਮੈਂ ਐਂਕਰ ਆ। ਤੇ ਮੈਂ ਜਾ ਕੇ ਦੇਖਿਆ ਲਾਰੀ ਅੱਡੇ ਵਾਜ਼ਾਂ ਲਾਉਂਦੇ, ਆਇਓ ਲਾਹੌਰ ਵਾਲੇ ਲਾਹੌਰ ਵਾਲੇ। ਇਹਨੂੰ ਵੀ ਭਾਈ ਡਾਕਟਰਾਂ ਨੇ ਜਵਾਬ ਦੇ ਦਿੱਤਾ। ਉਹ 5000 ਰੁਪਇਆ ਮੰਗਦਾ ਸੀ, ਉਹਨੇ ਜਵਾਬ ਦੇ ਦਿੱਤਾ। ਇਹਦਾ ਅੱਬਾ ਥੋੜਾ ਜਿਹਾ ਹੀ ਬਿਮਾਰ ਤੇ ਘਰ ਆ ਕੇ ਰੋਲਾ ਪਾਤਾ, ਕਹਿੰਦਾ ਡਾਕਟਰਾਂ ਨੇ ਜਵਾਬ ਦੇ ਦਿੱਤਾ। ਉਹ ਕਹਿੰਦੇ ਬਿਮਾਰ ਤੇ ਥੋੜਾ ਜਿਹਾ ਹੀ ਸੀ। ਕਹਿੰਦਾ ਨਹੀਂ, ਉਹਨੇ ਹਜ਼ਾਰ ਦਵਾਈ ਦੇਣ ਤੋਂ ਜਵਾਬ ਦਿੱਤਾ। ਇਹਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ, ਹਕੀਮਾਂ ਨੇ ਜਵਾਬ ਦੇ ਦਿੱਤਾ, ਹਰ ਹਸਪਤਾਲ ਵਾਲਿਆਂ ਨੇ ਜਵਾਬ ਦੇ ਦਿੱਤਾ, ਫਿਰ ਵੀ ਨਹੀਂ ਮਰਿਆ। ਇਹ ਵੀ ਭਾਈ ਇਮਰਾਨ ਖਾਨ ਦਾ ਨੰਬਰ ਲੱਭਦਾ ਫਿਰੇ। ਅੱਛਾ। ਮੈਂ ਕਿਹਾ ਕੀ ਕਰਨਾ ਉਹਦਾ ਨੰਬਰ? ਕਹਿੰਦਾ ਯਾਰ ਕਿਤੇ ਕੰਮ ਪੈ ਜਾਂਦਾ ਆ ਉਹਨੂੰ। ਦਿਲ ਵਾਲਾ ਡਾਕਟਰ ਤੇ ਮਰੀਜ਼ ਆਇਆ ਤੇ ਉਹਨੂੰ ਸਹੂਲਤਾਂ ਦੇ ਰਿਹਾ। ਕਹਿੰਦਾ ਹੁਣ ਤੇ ਭਾਈ ਟਿਊਬਲੈਸ ਟਾਇਰ ਆ ਗਏ ਆ। ਦਿਲ ਦਾ ਵਾਲ ਬੰਦ ਹੋ ਗਿਆ ਤੇ ਟਿੰਡ ਕਰਾਤੀ। ਮੈਂ ਕਿਹਾ ਟਿੰਡ ਕਾਤੋਂ ਕਰਾਈ ਆ? ਕਹਿੰਦਾ ਜਦੋਂ ਉਹ ਵਾਲ ਬੰਦ ਹੋ ਗਿਆ ਤੇ ਇਹਨਾਂ ਵਾਲਾਂ ਦਾ ਕੀ ਕਰੀ? ਦਿਲ ਦਾ ਵਾਲ ਬੰਦ ਹੋ ਗਿਆ ਤੇ ਪਲੰਬਰ ਨੂੰ ਫੋਨ ਕਰਨ ਦੇ, ਕਹਿੰਦਾ ਯਾਰ ਉਹ ਕਰਦੇ ਠੀਕ ਆ। ਇਹਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਤੇ ਕਿਤੇ ਹੋਰ ਕੰਮ ਲੱਭਣ ਲੱਗ ਪਿਆ। ਡਾਕਟਰ ਦੇ ਕੋਲ ਕੰਮ ਤੇ ਲੱਗ ਗਿਆ। ਉਹ ਪਰਚੀ ਬਣਾ ਕੇ ਦਿੰਦਾ ਹੁੰਦਾ ਸੀਗਾ। ਇੱਕ ਆਂਟੀ ਜੀ ਆਈ, ਉਹ ਆ ਕੇ ਕਹਿੰਦੀ ਜੀ ਮੈਂ ਚੈੱਕ ਕਰਾਣਾ, ਤੇ ਉੱਥੇ ਬੈਠਾ ਹੀ ਡਾਕਟਰ ਨੂੰ ਕਹਿ ਰਿਹਾ
ਡਾਕਟਰ ਸਾਹਿਬ ਆਂਟੀ ਤੇ ਚੈੱਕ ਕਰੋ। ਇਹ ਵੀ ਭਾਈ ਡਾਕਟਰ ਨੂੰ ਜਾ ਕੇ ਕਹੀ ਜਾਵੇ। ਡਾਕਟਰ ਕਹਿੰਦਾ ਕੀ ਮਸਲਾ ਆ? ਕਹਿੰਦਾ ਡਾਕਟਰ ਸਾਹਿਬ ਮੇਰੇ ਨਾ ਦਿਮਾਗ 'ਚ ਵੱਟ ਫਿਰਨ ਦੇ। ਢਿੱਡ 'ਚ ਤੇ ਸੁੜਿਆ। ਇੰਨਾ ਭੁੱਖਾ ਰਹਿੰਦਾ ਹੁੰਦਾ ਸੀਗਾ, ਡਾਕਟਰ ਨੂੰ ਜਾ ਕੇ ਕਹਿੰਦਾ ਡਾਕਟਰ ਸਾਹਿਬ ਮੇਰਾ ਮੇਦਾ ਉਦਾਸ ਹੋਇਆ। ਉਹ ਕਹਿੰਦਾ ਯਾਰ ਹੁਣ ਤੇ ਕੁਛ ਖਾ ਲੈ, ਇਹ ਨਾ ਹੋਵੇ ਤੇਰੇ ਮੇਦੇ ਦੀ ਯਾਦਦਾਸ਼ਤ ਹੀ ਚੱਲੀ। ਇਹ ਵੀ ਭਾਈ ਡਾਕਟਰ ਨੂੰ ਜਾ ਕੇ ਕਹਿੰਦਾ ਡਾਕਟਰ ਸਾਹਿਬ ਮੇਰੇ ਨਾ ਕੰਨਾਂ 'ਚ ਮੈਲ ਬਹੁਤ ਆ। ਡਾਕਟਰ ਕਹਿੰਦਾ ਪਹਿਲੇ ਦਿਲ 'ਚ ਹੁੰਦੀ ਸੀ ਹੁਣ ਕੰਨਾਂ 'ਚ ਵੀ ਆ ਗਈ। ਇਹ ਵੀ ਭਾਈ ਆਪਣੀ ਮਸ਼ੂਕ ਨੂੰ ਕਹਿੰਦਾ ਮੈਨੂੰ ਕੁਛ ਸੁਣਾ। ਉਹ ਕਹਿੰਦੀ ਮੈਂ ਮੂੰਹ ਦੀ ਤੇ ਬਰਬੋਲੀ ਆ, ਪਰ ਤੂੰ ਮੇਰਾ ਨਾ ਪਿੱਛਾ ਛੱਡ ਦੇ। ਇੰਨੇ ਭਾਈ ਕਰੀਕੀ ਲੈਣ ਦੀ ਅੱਛਾ। ਤੇ ਚੂਹੇ ਫੜਨ ਵਾਸਤੇ ਉਹਦੇ 'ਚ ਦਵਾਨਾ ਲਾਇਆ। ਤੇ ਉਹ ਬਾਹਰੋਂ ਰੱਜ ਕੇ ਚੱਲੇ। ਇਹਨਾਂ ਨੇ ਭਾਈ ਚੂਹੇ ਫੜਨ ਲਈ ਕੜਿੱਕੀ ਲਾਈ ਤੇ ਚੂਹੇ ਆ ਕੇ ਇਹਨੂੰ ਕਹਿੰਦੇ ਯਾਰ ਤੂੰ ਸਾਨੂੰ ਮੂੰਹੋਂ ਕਹਿ ਦਿੰਦਾ ਨਾ ਅਸੀਂ ਚੱਲ ਜਾਣਾ ਸੀ, ਆ ਤੂੰ ਚਵਲ ਮਾਰੀ। ਦਵਾਣਾ ਲੈ ਕੇ ਪੈਂਟਰ ਕੋਲ ਚਲ ਗਿਆ, ਕਹਿੰਦਾ ਇਹਦੇ ਤੇ ਦੁਨੀਆ ਦਾ ਨਕਸ਼ਾ ਬਣਾ ਦੇ। ਉਹ ਚੱਕੀ ਕੱਢੀ ਤੇ ਵਿੱਚੋਂ ਅਫਗਾਨਿਸਤਾਨ ਨਿਕਲੀ। ਇੰਨੇ ਵੀ ਭਾਈ ਮੱਝ ਲੈਣ ਦੀ ਉਹਨੂੰ ਇੰਨਾ ਚੋਇਆ ਮੱਝ ਇੰਨੀ ਕੁ ਰਹਿ ਗਈ। ਸੀਲ ਮੁਰਗੀ ਨਹੀਂ ਹੁੰਦੀ ਚਿੱਟੀ, ਉਹਨੂੰ ਹਰਾ ਰੰਗ ਕਰਕੇ ਕਹਿੰਦਾ ਵੇਖ ਸਾਡੇ ਤੋਤੇ ਨੂੰ ਸੋਜਾਂ ਪਈਆਂ। ਇਹ ਭਾਈ ਜਹਾਜ਼ ਚਲਾਉਂਦੇ ਆ ਤੇ ਇੱਕ ਸੈਰ ਨੂੰ ਜਾਈ ਯਾਰ, ਸਾਰੇ ਕਹਿੰਦੇ ਤੂੰ ਪਾਇਲਟ ਆ, ਕੀ ਕਰਨ ਆ ਤੂੰ? ਕਹਿੰਦਾ ਭਾਈ ਮੈਂ ਕੀ ਕਰਾਂ, ਹਵਾ ਹੀ ਐ ਨੂੰ ਆ, ਹੁਣ ਮੈਂ ਕੀ ਕਰਾਂ। ਲੋ ਨਾਜ਼ਰੀਨ, ਅੱਜ ਲਈ ਸਾਨੂੰ ਇਜਾਜ਼ਤ ਦਿਓ। ਦੁਬਾਰਾ ਫੇਰ ਹਾਜ਼ਰ ਹੋਵਾਂਗੇ ਤੇ ਚੇਤੇ ਦੇ ਨਾਲ ਸਾਡਾ ਸਜਾਦ ਜਾਨੀ ਆਫੀਸ਼ੀਅਲ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਵਾ, ਲਾਈਕ ਵੀ ਕਰਨਾ ਤੇ ਸ਼ੇਅਰ ਵੀ ਕਰਨਾ ਵਾ। ਨਾਲੇ ਬੈਲ ਆਈਕਨ ਵੀ ਦਬਾ ਦੇਣਾ। ਹਾਂਜੀ, ਦੁਆਵਾਂ 'ਚ ਯਾਦ ਰੱਖਣਾ। ਮਿਲਾਂਗੇ ਇਨਸ਼ਾਅੱਲਾ ਨੈਕਸਟ ਪ੍ਰੋਗਰਾਮ 'ਚ। ਅੱਲਾ ਹਾਫਿਜ਼।